दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕਰਤਾਰਪੁਰ ਸਾਹਿਬ ਜੀ ਦੇ ਇਤਿਹਾਸਕ ਖੂਹ ਦਾ ਜਿਹੜਾ ਪਾਣੀ ਹੈ ਕੁਝ ਲੋਕਾਂ ਵੱਲੋਂ ਪੈਸੇ ਲੈ ਕੇ ਬਾਹਰਲੇ ਸਿੱਖਾਂ ਨੂੰ ਵੇਚਿਆ ਜਾ ਰਿਹਾ ਹੈ। ਇਹ ਸ਼ਰਮਨਾਕ ਹਰਕਤ ਬੰਦ ਹੋਣੀ ਚਾਹੀਦੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਉਚਾਰਨ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਵੀ ਪਾਕਿਸਤਾਨ ਦੇ ਗੁਰਧਾਮਾਂ ਦੀ ਗੱਲ ਕਰਦੇ ਹਾਂ, ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਆਪਣੇ ਆਲਮੋਸਟ 1 ਘੰਟੇ ਦੇ ਇੰਟਰਵਿਊ 'ਚ ਮੈਂ ਇਹ ਗੱਲ ਕਹੀ ਸੀ, ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਕੁਛ ਵੀ ਅਣਸੁਖਾਵਾਂ ਵਾਪਰਦਾ ਹੈ ਉਸ ਲਈ ਫਿਕਰਮੰਦੀ ਦਾ ਇਜ਼ਹਾਰ ਕਰਦੇ ਹਾਂ, ਪਾਕਿਸਤਾਨ ਦੇ ਆਵਾਮ ਪਾਕਿਸਤਾਨ ਦੀ ਸਟੇਟ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ। ਤਾਂ ਇੱਕ ਸਟੇਟਮੈਂਟ ਮੈਂ ਆਫਟਨ ਆਮ ਤੌਰ 'ਤੇ ਦਿੰਦਾ ਕਿ ਪਾਕਿਸਤਾਨ 'ਚ ਰਹਿਣ ਵਾਲੇ ਪਾਕਿਸਤਾਨੀਆਂ ਲਈ ਉਹ ਮੁਲਕ ਹੈ, ਉਹਨਾਂ ਦਾ ਵਤਨ ਹੈ, ਪਰ ਉਹਨਾਂ ਦੀ ਪਾਕ ਧਰਤੀ ਨਹੀਂ ਹੈ, ਮੁਕੱਦਸ ਨਹੀਂ ਹੈ। ਉਹਨਾਂ ਦੇ ਲਈ ਮੁਕੱਦਸ ਸਾਊਦੀ ਅਰੇਬੀਆ ਦੀ ਧਰਤੀ ਹੈ, ਜਿੱਥੇ ਕਿ ਮੱਕਾ ਤੇ ਮਦੀਨਾ ਨੇ। ਪਰ 35 ਮਿਲੀਅਨ ਸਿੱਖ ਕੌਮ ਜਿਨ੍ਹਾਂ 'ਚ ਸਾਡਾ ਪਾਕਿਸਤਾਨ ਵਤਨ ਨਹੀਂ ਹੈ, ਮੁਲਕ ਨਹੀਂ ਹੈ, ਪਰ ਸਾਡੀ ਉਹ ਪਾਕ ਧਰਤੀ ਹੈ, ਪਵਿੱਤਰ ਧਰਤੀ ਹੈ, ਮੁਕੱਦਸ ਧਰਤੀ ਹੈ, ਕਿਉਂਕਿ ਸਾਡੇ ਮੱਕਾ ਤੇ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ। ਔਰ ਇਸ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ 1998-99 ਦੇ ਪੀਰੀਅਡ 'ਚ ਔਰ ਹੁਣ ਤੱਕ ਪਾਕਿਸਤਾਨ ਦੇ ਗੁਰਧਾਮ ਨਾ ਸਿਰਫ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਉਹਨਾਂ ਨੂੰ ਰੀਸਟੋਰ ਕੀਤਾ ਗਿਆ, ਉਹਨਾਂ ਦੀ ਉਸੇ ਗਲੋਰੀ 'ਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ। ਕੁਛ ਜਿਹੜੇ ਨਾਜਾਇਜ਼ ਕਬਜ਼ੇ ਉਹਨਾਂ 'ਤੇ ਸੀ ਉਹਨਾਂ ਨੂੰ ਪਾਕਿਸਤਾਨ ਇਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉਹਨਾਂ ਨੂੰ ਛੁਡਵਾਇਆ, ਅਦਾਲਤੀ ਕਾਰਵਾਈਆਂ। ਔਰ ਪਾਕਿਸਤਾਨ ਦੀਆਂ ਅਦਾਲਤਾਂ ਨੇ ਵੀ ਬੜਾ ਜਿਹੜਾ ਫੇਵਰੇਬਲ ਲਾਈਨ ਰਹੀ ਕਿ ਭਾਈ ਇਹ ਮਜ਼ਹਬੀ ਥਾਵਾਂ, ਇਬਾਦਤ ਦੀਆਂ ਥਾਵਾਂ, ਇਹ ਕਬਜ਼ਿਆਂ ਲਈ ਨਹੀਂ ਨੇ। ਔਰ ਇਸ ਸਾਰੇ ਦਾ ਜਿਹੜਾ ਕਲਾਈਮੈਕਸ ਸੀ ਉਹ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ, ਜਿਹੜਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ, ਉਸ ਸ਼ਹਿਰ ਨੂੰ, ਪਿੰਡ ਨੂੰ ਫਾਊਂਡ ਵੀ ਕੀਤਾ ਉਹਨਾਂ ਨੇ। ਉਸ ਦੇ ਉੱਤੇ ਜਿਹੜਾ ਉਹ ਖੇਤੀਬਾੜੀ ਕੀਤੀ ਔਰ ਉਹ ਧਰਤੀ ਜਿਸ ਦਾ ਕਣ-ਕਣ, ਜਿਸ 'ਚ ਬਾਬੇ ਨਾਨਕ ਦਾ ਮੁੜਕਾ, ਉਸ ਦੀ ਖੁਸ਼ਬੂ ਤੁਸੀਂ ਦੇਖ ਸਕਦੇ ਹੋ। ਔਰ ਇਹ ਜਦੋਂ ਇਸ ਇੰਨੇ ਵੱਡੇ ਕੰਪਲੈਕਸ ਦੀ ਉਸਾਰੀ ਪਾਕਿਸਤਾਨ ਦੀ ਹਕੂਮਤ ਵੱਲੋਂ ਹੋ ਰਹੀ ਸੀ ਤੇ ਉਦੋਂ ਹੀ ਅਚਾਨਕ, ਕਿਉਂਕਿ ਪਹਿਲੇ ਗੁਰਦੁਆਰਾ ਸਟਰਕਚਰ ਦੇ ਵਿੱਚ ਇਹ ਨਹੀਂ ਸੀ ਕਿ ਭਾਈ ਖੂਹ ਉੱਥੇ ਕੋਈ ਮੌਜੂਦ ਹੈ, ਜਾਂ ਕਿਉਂਕਿ ਜ਼ਾਹਰ ਹੈ ਉਹਨਾਂ ਜ਼ਮਾਨਿਆਂ 'ਚ ਖੇਤੀਬਾੜੀ ਲਈ ਖੂਹ ਤਾਂ ਸੀ, ਉਸ ਤੋਂ ਬਿਨਾਂ ਤਾਂ ਖੇਤੀਬਾੜੀ ਹੁੰਦੀ ਨਹੀਂ। ਹੁਣ ਤਾਂ ਟਿਊਬਵੈਲ ਜਾਂ ਦੂਸਰੇ। ਔਰ ਇਹ ਵੀ ਇੱਕ ਕ੍ਰਿਸ਼ਮਾ ਹੀ ਸੀ ਕਿ ਵੀ ਉਹ ਖੂਹ ਵੀ ਜਿਹੜਾ ਉਸ ਜਦੋਂ ਕੰਸਟਰਕਸ਼ਨ ਚੱਲ ਰਹੀ ਸੀ, ਖੁਦਾਈ ਚੱਲ ਰਹੀ ਸੀ, ਸਾਹਮਣੇ ਆਇਆ ਔਰ ਉਸ ਦੀ ਹਿਸਟੋਰੀਸਿਟੀ ਵੀ ਪ੍ਰੂਵ ਹੋਈ। ਔਰ ਫਿਰ ਉਸ ਖੂਹ ਨੂੰ ਪ੍ਰੋਪਰਲੀ ਉਹਦੀ ਸਫਾਈ ਕਰਕੇ ਮੋਟਰ ਲਾ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਸ ਖੂਹ 'ਚੋਂ ਜਿਹੜਾ ਪਾਣੀ ਹੈ ਉਹ ਸੰਗਤਾਂ ਦੇ ਲਈ ਇੱਕ ਜਿਵੇਂ ਆਬੇ ਜ਼ਮਜ਼ਮ, ਜਿਵੇਂ ਜਿਹੜੇ ਮੱਕਾ ਮਦੀਨਾ ਜਾਂਦੇ ਨੇ ਉਹ ਉਸ ਜ਼ਮਜ਼ਮ ਤੋਂ ਉਸ ਦੇ ਪਵਿੱਤਰ ਪਾਣੀ ਨੂੰ ਲਿਆਉਂਦੇ ਨੇ। ਇਹੀ ਜਿਵੇਂ ਸਾਡੇ ਲਈ ਸਰੋਵਰ ਦਾ ਕਨਸੈਪਟ ਹੁੰਦਾ, ਅਸੀਂ ਹਰਿਮੰਦਰ ਸਾਹਿਬ ਜਾਂ ਦੂਸਰੇ ਜਾਂਦੇ ਹਾਂ। ਸੋ ਉਹ ਖੂਹ ਵੀ ਮੁਕੱਦਸ ਹੋਇਆ। ਹਾਲਾਂਕਿ ਪਾਕਿਸਤਾਨ ਇਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਨੇ, ਜਿੱਥੇ ਬਹੁਤ ਸਾਰੇ ਉਸ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਨਾਲ ਲੱਗਦੇ ਖੇਤਾਂ ਦੇ ਵਿੱਚ ਖੇਤੀ ਔਰ ਸਬਜ਼ੀਆਂ, ਔਰ ਉਹੀ ਸਬਜ਼ੀਆਂ ਜਿਹੜੀਆਂ ਨੇ ਲੰਗਰ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ। ਔਰ ਉਹਨਾਂ ਦੀ ਜਿਹੜੀ ਪਲੈਨਿੰਗ ਕਿ ਭਈ ਆਉਣ ਵਾਲੇ ਪੀਰੀਅਡ 'ਚ ਅਸੀਂ ਬਹੁਤ ਸਾਰੇ ਫਰੂਟ ਜਿਨ੍ਹਾਂ ਦੇ ਵਿੱਚ ਜੈਤੂਨ ਔਰ ਨਾਸ਼ਪਤੀਆਂ ਔਰ ਅਮਰੂਦ ਔਰ ਦੂਸਰੇ ਜਿਹੜੇ ਨੇਟਿਵ ਸਾਡੇ ਨੇ ਉਹ ਵੀ ਉਹ ਗਰੋ ਕਰ ਰਹੇ ਨੇ, ਤਾਂ ਕਿ ਸੰਗਤ ਨੂੰ ਪ੍ਰਸ਼ਾਦ ਰੂਪ ਦੇ ਵਿੱਚ ਉਹ ਜਾਣ ਲੱਗਿਆ ਲਿਜਾ ਸਕਣ। ਪਰ ਇੱਕ ਖਬਰ, ਹਾਲਾਂ ਮੈਂ ਓਰੀਜਨਲ ਖਬਰ ਨਹੀਂ ਦੇਖੀ, ਮੈਂ ਤਾਂ ਅੱਜ ਜਦੋਂ ਉਹਦੀ ਫੋਲੋਅਪ ਖਬਰ ਆਈ ਤੇ ਉਦੋਂ ਮੈਨੂੰ ਪਤਾ ਲੱਗਾ ਕਿ ਹੁਣ ਉੱਥੇ ਜਿਹੜੀਆਂ ਸੰਗਤਾਂ ਜਾਂਦੀਆਂ ਨੇ, ਜ਼ਾਹਰ ਹੈ ਕਿ ਉਹ ਖੂਹ ਦਾ ਪਵਿੱਤਰ ਪਾਣੀ ਜਿਹੜਾ ਉਸ ਨੂੰ ਅੰਮ੍ਰਿਤ ਦੇ ਰੂਪ 'ਚ ਲੈਂਦੀਆਂ। ਪਰ ਇਸ ਕਿਸਮ ਦੇ ਲੋਕ ਹਰ ਥਾਂ ਮੌਜੂਦ ਨੇ ਜਿਹੜੇ ਹਰ ਚੀਜ਼ ਨੂੰ ਵਪਾਰ 'ਚ ਕਨਵਰਟ ਕਰਨਾ ਚਾਹੁੰਦੇ ਨੇ। ਔਰ ਮੈਨੂੰ ਯਾਦ ਹੈ ਕਿ ਇੱਕ ਪ੍ਰੋਮੀਨੈਂਟ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੀ ਗੱਲ ਚੱਲ ਰਹੀ ਸੀ ਔਰ ਇੱਥੇ
ਦੋ ਤਿੰਨ ਪ੍ਰੋਮੀਨੈਂਟ, ਇੱਕ UK ਤੋਂ ਜਿਹੜੇ ਵਜ਼ੀਰ ਵੀ ਸੀ ਇਮਰਾਨ ਖਾਨ ਹਕੂਮਤ 'ਚ, ਉਹ ਵੀ, ਔਰ ਡਾਕਟਰ ਚੀਮਾ ਵੀ ਆਏ ਹੋਏ ਸੀ, ਕੁਛ ਉਹਨਾਂ ਦੇ ਹੋਰ ਅਧਿਕਾਰੀ ਵੀ ਸੀ। ਔਰ ਇੱਕ ਸੱਜਣ ਜਿਹੜੇ ਵਜ਼ੀਰ ਨੇ, ਉਹਨਾਂ ਦੇ ਮੂੰਹੋਂ ਨਿਕਲਿਆ ਕਿ ਜੀ ਅਸੀਂ ਇਵੇਂ ਕਰਕੇ ਰਿਲੀਜੀਅਸ ਟੂਰਿਜ਼ਮ ਪ੍ਰਮੋਟ ਕਰ ਰਹੇ ਹਾਂ। ਔਰ ਡਾਕਟਰ ਚੀਮਾ ਜਿਹੜੇ ਇਸ ਵਿਸ਼ਵਾਸ ਨਾਲ ਸਮਝਦੇ ਨੇ ਕਿ ਭਾਈ ਸਾਡੀ ਸਾਂਝ ਦੋ ਕੌਮਾਂ ਦੀ, ਜਦੋਂ ਅਸੀਂ ਕਰਤਾਰਪੁਰ ਸਾਹਿਬ ਜਾਂ ਨਨਕਾਣਾ, ਇਹਨੂੰ ਵਪਾਰ ਨਾ ਬਣਾਓ। ਔਰ ਉਹਨਾਂ ਨੇ ਇੱਕਦਮ ਆਬਜੈਕਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਕੀ ਗੱਲ ਕਰ ਰਹੇ ਹੋ। ਔਰ ਇਹੀ ਜਦੋਂ ਉਸ ਵੇਲੇ ਜਿਹੜੇ ਫੋਰਨ ਮਿਨਿਸਟਰ ਸੀ ਉਹਨਾਂ ਦੇ, ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਕਿਹਾ ਸੀ ਜੀ ਕਿ ਇਮਰਾਨ ਖਾਨ ਨੇ ਤਾਂ ਗੁਗਲੀ ਸੁੱਟੀ ਹੈ, ਗੁਗਲੀ ਮਾਰੀ, ਔਰ ਉਦੋਂ ਇੱਕਦਮ ਕ੍ਰਿਟਿਸਿਜ਼ਮ ਹੋਇਆ ਇਵਨ ਵਿਦਨ ਪਾਕਿਸਤਾਨ ਵੀ, ਔਰ ਉਹਨਾਂ ਨੇ ਆਪਣਾ ਉਹਨੂੰ ਵਾਪਸ ਲਿਆ ਸੀ। ਉਹਨਾਂ ਨੇ ਕਿਹਾ ਜੀ ਜਦੋਂ ਤੁਸੀਂ ਇੱਕ ਚੰਗਾ ਮਜ਼ਹਬੀ ਕੰਮ ਕਰ ਰਹੇ ਹੋ, ਨੇਕ ਕੰਮ ਕਰ ਰਹੇ ਹੋ, ਉਹਨੂੰ ਸਿਆਸੀ ਪ੍ਰਿਜ਼ਮ ਨਾਲ ਨਾ ਦੇਖੋ। ਔਰ ਇਹੀ ਗੱਲ ਡਾਕਟਰ ਚੀਮਾ ਨੇ ਉਹਨਾਂ ਨੂੰ ਕਹੀ ਕਿ ਜੀ ਤੁਸੀਂ ਇਹਨੂੰ ਵਪਾਰਕ ਅੱਖ ਨਾਲ ਨਾ ਦੇਖੋ। ਜਦੋਂ ਤੁਸੀਂ ਇਹ ਇੰਨਾ ਚੰਗਾ ਕੰਮ ਕਰ ਰਹੇ ਹੋ, ਲੱਖਾਂ ਸਿੱਖ ਖਾਣਗੇ, ਉਹ ਤੁਹਾਡਾ ਵਪਾਰ ਹੀ ਵਪਾਰ ਹੈ। ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਜੀ ਕਿ ਅਸੀਂ ਇਹਦੇ ਚੋਂ ਟੂਰਿਜ਼ਮ ਕੱਢਾਂਗੇ, ਅਸੀਂ ਇਹਦੇ ਚੋਂ ਪੈਸੇ ਕੱਢਾਂਗੇ। ਲੇਕਿਨ ਹਰ ਥਾਂ ਵਪਾਰੀ ਬਿਰਤੀ, ਜਿਹਨੂੰ ਬਣਕ ਬਿਰਤੀ ਕਹਿੰਦੇ ਨੇ, ਉਹ ਮੌਜੂਦ ਹੈ। ਸੋ ਉੱਥੇ ਕਿਹਨਾਂ ਨੇ, ਪ੍ਰੋਜੈਕਟ ਮੈਨੇਜਮੈਂਟ ਬੋਰਡ ਦੇ ਕੌਣ ਲੋਕ ਨੇ ਕਿ ਉਹਨਾਂ ਨੇ ਜਿਹੜਾ ਉਸ ਇਤਿਹਾਸਕ ਕਰਤਾਰਪੁਰ ਸਾਹਿਬ ਦੇ ਉਹ ਖੂਹ ਦਾ ਪਾਣੀ ਹੈ, ਉਹ ਬਾਹਰੋਂ ਆ ਗਏ ਜਿਹੜੇ ਸਿੱਖ ਨੇ, ਉਹਨਾਂ ਨੂੰ ਵੇਚਣਾ ਸ਼ੁਰੂ ਕਰਤਾ। ਬੋਟਲਾਂ 'ਚ ਪਾਇਆ ਹੋਣਾ, ਉਹਦਾ ਪ੍ਰਾਈਸ ਰੱਖਦਾ ਹੋਣਾ ਵੀ ਇੰਨੇ $ਇੰਨੇ ਦਿਓ ਤੇ ਲੈ ਜਾਓ। ਹੁਣ ਇਹ ਖਬਰ ਜਦੋਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੀਡੀਆ 'ਚ ਲੱਗੀ, ਜ਼ਾਹਰ ਹੈ ਵੀ ਇਸ ਦੇ ਉੱਤੇ ਆਇਆ ਕਿ ਵੀ ਇਹ ਤਾਂ ਹੈ ਦੂਜਾ। ਔਰ ਇਸ ਦੇ ਉੱਤੇ ਜਿਹੜੇ ਪਾਕਿਸਤਾਨ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਐਗਜ਼ੈਕਟਿਵ ਡਾਇਰੈਕਟਰ ਨੇ, ਔਰ ਇਵੈਕੂਏਟਸ ਟਰਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਵੀ ਨੇ, ਰਾਣਾ ਸ਼ਾਹਿਦ ਸਲੀਮ, ਉਹਨਾਂ ਨੇ ਫੌਰਨ ਇਸ ਦੇ ਉੱਤੇ ਜਿਹੜਾ ਉਹ ਉਸ ਦੀ ਜਵਾਬ ਤਲਬੀ ਕੀਤੀ। ਔਰ ਇਹ ਖਬਰ ਵੀ ਜਿਹਦੇ 'ਚ ਉਹਨਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਇਤਿਹਾਸਕ ਖੂਹ ਦਾ ਜਲ ਵੇਚੇ ਜਾਣ ਤੇ PMU ਨੇ ਵਿਖਾਈ ਸਖਤੀ। ਔਰ ਦਰਸ਼ਕ ਉਸ ਪਿਕਚਰ ਨੂੰ ਵੀ ਦੇਖ ਸਕਦੇ ਨੇ, ਜਿਸ ਦੇ ਵਿੱਚ ਉਰਦੂ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਮੋਟਾ ਲਿਖਿਆ, ਅੰਮ੍ਰਿਤ ਜਲ ਵੇਚਣਾ ਸਖਤੀ ਨਾਲ ਮਨਾ ਹੈ। ਉੱਥੇ ਬੋਰਡ ਵੀ ਮੌਕੇ ਤੇ ਲਾ ਦਿੱਤਾ ਗਿਆ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਇਨਵੈਸਟੀਗੇਟ ਕਰਾਂਗੇ। ਔਰ ਉਹਨਾਂ ਨੇ ਜਿਹੜੇ PMU ਪ੍ਰੋਜੈਕਟ ਮੈਨੇਜਮੈਂਟ ਬੋਰਡ ਦੇ ਕਰਮਚਾਰੀ ਨੇ, ਵਰਕਰ, ਔਰ ਜਿਹੜੇ ਬਾਹਰਲੇ ਠੇਕੇਦਾਰ ਨੇ, ਉਹਨਾਂ ਨੇ ਵਾਰਨ ਵੀ ਕੀਤਾ ਹੈ। ਉਹਨਾਂ ਨੇ ਮਿਸਟਰ ਰਾਣਾ ਸ਼ਾਹਿਦ ਸਲੀਮ ਨੇ ਕਿ ਕੋਈ ਵੀ ਜਿਹੜਾ ਗੁਰੂ ਘਰ ਦੀ ਮਰਿਆਦਾ ਜਾਂ ਸਿੱਖ ਨਿਯਮਾਂ ਦੀ ਉਲੰਘਣਾ ਕਰੇਗਾ, ਉਹਨੂੰ ਬਖਸ਼ਿਆ ਨਹੀਂ ਜਾਏਗਾ। ਔਰ ਕੋਈ ਵੀ ਜਿਹੜਾ ਇਸ ਕਿਸਮ ਦੀ ਸ਼ਿਕਾਇਤ ਮਿਲਣ ਤੇ ਉਹਨੂੰ ਨੌਕਰੀ ਤੋਂ ਬਾਹਰ ਕੱਢਿਆ ਜਾਏਗਾ। ਸੋ ਜ਼ਾਹਰ ਹੈ ਕਿ ਵਿਦਨ ਇਸ ਪ੍ਰੋਜੈਕਟ ਮੈਨੇਜਮੈਂਟ ਬੋਰਡ ਦੇ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਇੰਡੀਵਿਜੂਅਲੀ ਇਸ ਕਿਸਮ ਦਾ ਵਪਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੋਏਗੀ। ਸੋ ਅਸੀਂ ਜਿਹੜਾ ਰਾਣਾ ਸ਼ਾਹਿਦ ਸਲੀਮ ਔਰ ਪਾਕਿਸਤਾਨ ਇਵੈਕੂਏਟਸ ਟਰਸਟ ਪ੍ਰਾਪਰਟੀ ਬੋਰਡ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਫੌਰਨ ਇਸ ਦੇ ਉੱਤੇ ਕਾਰਵਾਈ ਕੀਤੀ ਹੈ। ਔਰ ਜਿਵੇਂ ਅਸੀਂ ਰੋਜ਼ਾਨਾ ਕਨਕਲੂਜਨ ਦੇ ਵਿੱਚ ਰੂਹਾਨੀ ਵਿਚਾਰ ਕਰਦੇ, ਅੱਜ ਵੀ ਸ੍ਰੀ ਰਾਗ ਦੇ ਉੱਤੇ ਵਿਚਾਰ ਚੱਲ ਰਹੀ ਹੈ। ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਸ੍ਰੀ ਰਾਗ ਮਹੱਲਾ ਤੀਜਾ, ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ, ਅੰਦਨ ਨਾਮੇ ਰਤਿਆਂ ਸੱਚੇ ਸੱਚੀ ਸੋਏ, ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇਹੀ ਹੋਏ, ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ, ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ। ਰਹਾਓ। ਜਿਵੇਂ ਅਸੀਂ ਰੋਜ਼ਾਨਾ ਦੱਸਦੇ ਹਾਂ ਕਿ ਰਹਾਓ ਦੀ ਤੁਕ ਸੈਂਟਰਲ ਆਈਡੀਆ ਸ਼ਬਦ ਦਾ, ਸੋ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਮੇਰੇ ਮਨ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਉਸ ਦੇ ਉੱਤੇ ਧਿਆਨ ਕੇਂਦਰਿਤ ਕਰ, ਉਸ ਦੀ ਇਬਾਦਤ ਕਰ। ਕਿਉਂ? ਸਾਚੀ ਭਗਤ ਤਾਂ ਥੀਏ ਜਾਂ ਹਰ ਵਸੈ ਮਨ ਆਏ। ਸੱਚੀ ਬੰਦਗੀ, ਸੱਚੀ ਇਬਾਦਤ, ਸੱਚੀ ਭਗਤੀ ਉਹੀ ਹੋਏਗੀ, ਉਦੋਂ ਹੀ ਹੋਏਗੀ ਜਦੋਂ ਰੱਬ ਆ ਕੇ ਦਿਲ ਦੀ ਸੇਜ ਦੇ ਉੱਤੇ ਨਿਵਾਸ ਕਰੇਗਾ। ਔਰ ਇਸ ਦੇ ਲਈ ਚਤੇ ਪੈਰ, ਹਰ ਪਲ, ਹਰ ਸਾਹ ਦੇ ਨਾਲ ਉਸ ਨੂੰ ਯਾਦ ਕਰਨ ਦੀ ਲੋੜ ਹੈ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇ ਕੋਈ ਸਵਾਲ ਕਰੇ ਕਿ ਜੀ ਦੱਸੋ ਕਿਹੜਾ ਵੇਲਾ ਚੰਗਾ ਟਾਈਮ ਹੈ ਜਦੋਂ ਕਿ ਅਸੀਂ ਭਗਤੀ ਕਰੀਏ, ਕਿ ਵੀ ਜੇ ਤੁਸੀਂ ਇਸ ਵਿਚਾਰ ਦੇ ਵਿੱਚ ਪੈਂਦੇ ਹੋ ਜੀ ਕਿਹੜਾ
ਵਕਤ ਜਿਹੜਾ ਹੈ ਉਹ ਚੰਗਾ ਹੈ, ਉਹਨੂੰ ਯਾਦ ਕਰਨ ਦਾ ਗੁਰੂ ਸਾਹਿਬ ਕਹਿੰਦੇ ਆਨ ਦਿਨ ਨਾਮੇ ਰਤਿਆ ਸੱਚੇ ਸੱਚੇ। ਆਨ ਦਿਨ ਹੁੰਦਾ ਦਿਨ ਰਾਤ, ਕਿ ਜਿਹੜੇ ਦਿਨ ਰਾਤ ਉਸ ਵਾਹਿਗੁਰੂ ਦੀ ਇਬਾਦਤ ਦੇ ਵਿੱਚ, ਉਸ ਦੇ ਨਾਮ ਦੇ ਵਿੱਚ, ਉਸ ਦੀ ਯਾਦ ਦੇ ਵਿੱਚ ਜੁੜ ਜਾਂਦੇ ਨੇ, ਉਹ ਸੱਚੇ ਹੁੰਦੇ ਨੇ। ਤੇ ਸੱਚੀ ਸੋਏ, ਸੋਏ ਹੁੰਦੀ ਹੈ ਸ਼ੋਭਾ, ਕਿ ਉਹਨਾਂ ਦਾ ਸਤਿਕਾਰ, ਉਹਨਾਂ ਦੀ ਸ਼ੋਭਾ ਵੀ ਜੱਗ ਵਿੱਚ ਪ੍ਰਗਟ ਹੁੰਦੀ ਹੈ। ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ, ਕਿ ਜੇ ਇੱਕ ਤਿਲ ਲਈ ਵੀ, ਇੱਕ ਸੈਕਿੰਡ ਲਈ ਵੀ, ਇੱਕ ਅੱਖ ਦੇ ਫਰਕਾਰੇ ਜਿੰਨੇ ਵਕਤ ਲਈ ਵੀ ਉਹ ਰੱਬ ਭੁੱਲ ਜਾਏ, ਫਿਰ ਕਾਹਦੀ ਬੰਦਗੀ ਹੈ। ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ, ਕਿਉਂ ਜਿਹੀ ਭਗਤੀ ਹੈ। ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ, ਕਿ ਕੋਈ ਵੀ ਸਾਹ ਰੱਬ ਦੀ ਯਾਦ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਜੇ ਜਾਏ ਹੋਏਗਾ ਤੇ ਉਹ ਬਿਰਥਾ ਹੋਏਗਾ। ਔਰ ਉਹਦੀ ਯਾਦ ਦੇ ਨਾਲ ਮਨ ਤੇ ਤਨ ਦੋਨਾਂ ਦੇ ਅੰਦਰ ਇੱਕ ਠੰਡ ਵਰਤਦੀ ਹੈ। ਔਰ ਸਹਿਜੇ ਖੇਤੀ ਰਾਈ ਹੈ, ਸੱਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ, ਮਨੁਆ ਰਜਾ ਸਹਿਜ ਸੁਭਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੈ ਤਿਖ ਜਾਏ, ਇਉ ਮਨ ਸਾਚਾ ਸੱਚ ਰਤਾ, ਸੱਚੇ ਰਿਹਾ ਸਮਾਏ। ਹੁਣ ਇਹ ਤਰਕੀਬ ਵੀ ਦੱਸੀ ਹੈ ਕਿ ਭਾਈ ਰੱਬ ਦੀ ਯਾਦ ਦੇ ਲਈ ਕੋਈ ਕਾਹਲ ਦੀ ਲੋੜ ਨਹੀਂ ਹੈ। ਕੀ ਕਰਨਾ ਲੋੜੀਂਦਾ ਹੈ? ਸਹਿਜੇ ਖੇਤੀ ਰਾਈ ਹੈ, ਰਾਈਆ ਹੁੰਦਾ ਬੀਜਣਾ। ਕਿ ਸਹਿਜ ਨਾਲ ਉਸ ਵਾਹਿਗੁਰੂ ਦੇ ਪਿਆਰ ਦੀ, ਉਸ ਦੇ ਨਾਮ ਦੀ ਖੇਤੀ ਨੂੰ ਬੀਜੋ। ਮਤਲਬ ਇਹ ਹੈ ਕਿ ਆਪਣੇ ਦਿਲ ਦੇ ਅੰਦਰ ਉਸ ਵਾਹਿਗੁਰੂ ਦੇ ਨਾਲ ਪ੍ਰੀਤ ਕਰੋ, ਪਿਆਰ ਕਰੋ, ਉਹਦੀ ਯਾਦ ਵਿੱਚ ਜੜੋ। ਸੱਚ ਨਾਮ ਬੀਜ ਪਾਏ, ਸੱਚਾਈ, ਟਰੂਥ। ਔਰ ਬਹੁਤ ਵਾਰ ਅਸੀਂ ਜਿਹੜੇ ਬਹੁਤ ਸਾਰੇ ਲੋਕ ਬਾਹਰੋਂ ਬਹੁਤ ਸਾਰੇ ਕਰਮ ਕਾਂਡ ਕਰਦੇ हैं, ਪਰ ਸਾਡੀ ਜ਼ਿੰਦਗੀ ਦੇ ਵਿੱਚ ਸੱਚ ਨਹੀਂ। ਔਰ ਈਵਨ ਜਦੋਂ ਅਸੀਂ ਪੈਰੇਡ ਤੋਂ ਪਰਤ ਵੀ ਰਹੇ ਸੀ ਤੇ ਵੀਰ ਇੱਕ ਕਹਿਣ ਲੱਗੇ ਕਿ ਜੀ ਦੇਖੋ ਫਲਾਂ ਵਰਤਾਰਾ ਕੀ ਸੀ, ਕਹਿੰਦੇ ਕੀ ਨੇ, ਕਰਦੇ ਕੀ ਨੇ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਬੜਾ ਖੂਬਸੂਰਤ ਇੱਕ ਥਾਂ ਫਰਮਾਇਆ ਹੋਇਆ ਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿੱਟਵੜੀਆਂ, ਗੱਲਾਂ ਕਰੇ ਤਿਨਾੜੀਆਂ, ਜੋ ਸਹਿ ਕੰਤ ਮਿਲੀਆਂ। ਕਿ ਵੀ ਅਸੀਂ ਗੱਲਾਂ ਦੇ ਵਿੱਚ ਤਾਂ ਬਹੁਤ ਚੰਗੇ ਹੈ, ਪਰ ਸਾਡਾ ਜਿਹੜਾ ਇਖਲਾਕ ਹੈ, ਕਿਰਦਾਰ ਹੈ, ਉਹ ਮਾੜਾ ਹੈ। ਸਾਡੇ ਮਨ ਦੇ ਅੰਦਰ ਅਸੀਂ ਕਸ਼ੁੱਧ ਹੈ, ਇੰਪਿਓਰ ਹੈ, ਕਾਲੇ ਹੈ, ਪਰ ਬਾਹਰ ਅਸੀਂ ਚਿੱਟੇ ਬਗਲੇ ਬਣੇ ਹੋਏ ਹਾਂ। ਤੇ ਅਸੀਂ ਗੱਲਾਂ ਉਹਨਾਂ ਦੀਆਂ ਕਰਦੇ ਹਾਂ ਜਿਹੜੇ ਸੱਚੀ ਪ੍ਰੀਤ ਨਾਲ, ਜਿਹੜੇ ਆਪਣੇ ਸ਼ੌਹ ਨਾਲ, ਆਪਣੇ ਪਿਆਰੇ ਨਾਲ ਜਿਹੜੀਆਂ ਰੂਹਾਂ ਜੁੜੀਆਂ ਹੋਈਆਂ ਨੇ। ਉਹਨਾਂ ਦੇ ਕੋਲ ਤਾਂ ਦਿਖਾਵਾ ਨਹੀਂ ਸੀ, ਉਹ ਤਾਂ ਕਸੁੱਧ ਰੂਹਾਂ ਨਹੀਂ ਸੀ, ਉਹ ਤਾਂ ਕਾਲੀਆਂ ਨਹੀਂ ਸੀ ਰੂਹਾਂ, ਉਹ ਤਾਂ ਜੋ ਜਿਹੀਆਂ ਸੀ ਉਹ ਜਿਹੀਆਂ ਹੀ ਸੀ, ਉਹ ਸੱਚ ਦੇ ਉੱਤੇ ਸੀ। ਔਰ ਮੈਂ ਬਹੁਤ ਵਾਰ ਦੇਖਦਾ ਕਿ ਬਾਕੀ ਸਾਰਾ ਐਮਫੇਸਿਸ ਤਾਂ ਸੱਚੇ ਇਖਲਾਕ ਦੇ ਉੱਤੇ ਹੈ, ਸੱਚੀ ਜ਼ਿੰਦਗੀ ਜਿਉਣ ਦੇ ਉੱਤੇ ਹੈ। ਪਰ ਸਾਡੀਆਂ ਜ਼ਿੰਦਗੀਆਂ 'ਚ ਇੰਨਾ ਕੁ ਝੂਠ ਹੈ, ਇੰਨਾ ਕੁ ਝੂਠ ਹੈ ਕਿ ਸਵੇਰ ਤੋਂ ਸ਼ਾਮ ਤੱਕ ਅਸੀਂ ਇੱਕ ਦੂਜੇ ਨੂੰ ਵੀ ਜਿਹੜਾ ਹਨੇਰੇ 'ਚ ਰੱਖ ਕੇ ਝੂਠ ਦੇ ਉੱਤੇ ਮਬਨੀ ਆਪਣੀ ਜ਼ਿੰਦਗੀ ਜੀਂਦੇ ਹਾਂ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਖੇਤੀ ਸਹਿਜ ਦੇ ਵਿੱਚ ਬੀਜੀ ਜਾਂਦੀ ਹੈ। ਸੱਚ ਦਾ ਨਾਮ ਇਹੀ ਉਹਦਾ ਬੀਜ ਹੈ। ਤੇ ਜਦੋਂ ਸੱਚ ਦਾ ਬੀਜ ਔਰ ਸਹਿਜ ਖੇਤੀ ਹੋਏਗੀ, ਖੇਤੀ ਜੰਮੀ ਅਗਲੀ। ਅਗਲੀ ਹੁੰਦਾ ਬਹੁਤ ਵਾਧੂ, ਕਿ ਜਿਉਂ ਹੀ ਨਾਮ ਦਾ ਬੀਜ ਸੱਚ ਦੇ ਉੱਤੇ ਆਧਾਰਿਤ ਹੋਏਗਾ, ਇਹ ਜਿਹੜਾ ਫਿਰ ਲਹਿਰ ਬਹਿਰ ਕਰ ਦੇਗਾ। ਖੇਤੀ ਜੰਮੀ ਅਗਲੀ, ਮਨੁਆ ਰੱਜਾ ਸਹਿਜ ਸੁਭਾਏਗਾ। ਮਨੁਆ ਮਨ, ਕਿ ਰੱਜ ਜਾਏਗਾ ਉਸ ਸਹਿਜ ਸੁਭਾਅ ਦੇ ਅੰਦਰ, ਉਸ ਪਿਆਰ ਦੇ ਅੰਦਰ ਉਹ ਰੱਜਿਆ ਹੋਇਆ ਮਨ ਹੋਏਗਾ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤਾ ਤਿਖ ਜਾਏ। ਕਿ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਅੰਮ੍ਰਿਤ ਵਾਂਗ ਹੈ। ਔਰ ਜਿਹੜੀ ਸਾਡੀ ਡਿਜ਼ਾਇਰਸ ਦੀ ਪਿਆਸ ਹੈ, ਤਿਖ ਹੈ, ਇਹ ਉਦੋਂ ਹੀ ਖਤਮ ਹੋਏਗੀ ਜਦੋਂ ਕਿ ਗੁਰੂ ਦੇ ਸ਼ਬਦ ਦਾ ਅੰਮ੍ਰਿਤ ਅਸੀਂ ਪੀਵਾਂਗੇ, ਜਿਹਦੇ ਪੀਣ ਨਾਲ ਇਹ ਤਿਖਾ, ਇਹ ਪਿਆਸ ਬੁਝਦੀ ਹੈ। ਇਹ ਉਹ ਮਨ ਸਾਚਾ ਸੱਚ ਰਤਾ, ਸੱਚੇ ਰਿਹਾ ਸਮਾਏ। ਕਿ ਇਹ ਮਨ ਸੱਚਾ ਹੋਏਗਾ ਔਰ ਸੱਚ ਦੇ ਨਾਲ ਰਤਿਆ, ਅਲਟੀਮੇਟਲੀ ਸੱਚ ਦੇ ਵਿੱਚ ਸਮਾਏਗਾ। ਇਹ ਸੱਚ ਦੇ ਦੁਆਲੇ ਸਾਰੀ ਰੂਹਾਨੀਅਤ ਘੁੰਮਦੀ ਹੈ। ਆਖਣ ਵੇਖਣ ਬੋਲਣਾ, ਸ਼ਬਦੇ ਰਿਹਾ ਸਮਾਏ, ਬਾਣੀ ਵੱਜੀ ਚੌਂ ਜੁਗੀ, ਸੱਚੋ ਸੱਚ ਸੁਣਾਏ, ਹਉਮੈ ਮੇਰਾ ਰਹਿ ਗਿਆ, ਸੱਚਾ ਲਿਆ ਮਿਲਾਏ, ਤਿੰਨ ਕੋ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵਲਾਏ। ਕਿ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ, ਆਖਣ ਵੇਖਣ ਬੋਲਣਾ, ਸ਼ਬਦੇ ਰਹਿ, ਉਹਨਾਂ ਦਾ ਆਖਣਾ, ਉਹਨਾਂ ਦਾ ਵੇਖਣਾ, ਉਹਨਾਂ ਦਾ ਬੋਲਣਾ
ਸਭ ਕੁਝ ਉਸ ਸ਼ਬਦ ਦੀ ਕਰਾਮਾਤ ਦੇ ਨਾਲ ਸੱਚ ਦੇ ਉੱਤੇ ਮਬਨੀ ਹੋਏਗੀ, ਕਿਉਂਕਿ ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ। ਇਹ ਚਾਰਾਂ ਯੁਗਾਂ ਜਦੋਂ ਸ੍ਰਿਸ਼ਟੀ ਨੂੰ ਕੈਲਕੂਲੇਟ ਕੀਤਾ ਜਾਂਦਾ ਟਾਈਮ, ਉਹਨਾਂ ਨੂੰ ਯੁੱਗ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਕਿਹਾ ਜਾਂਦਾ ਹੈ ਕਿ ਭਾਈ ਇਹ ਚਾਰੋਂ ਯੁਗਾਂ ਦੇ ਅੰਦਰ ਹੀ ਇਹ ਸੱਚ ਦੀ ਆਵਾਜ਼, ਸੱਚ ਦਾ ਸ਼ਬਦ ਬੁਲੰਦ ਰਿਹਾ ਹੈ। ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ। ਜਦੋਂ ਸੱਚ ਦੇ ਵੱਲ ਅਸੀਂ ਤੁਰੇ, ਸੱਚੇ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਮੇਰੇ ਅੰਦਰੋਂ ਹਉਮੈ ਦੀ ਮੈਲ ਖਤਮ ਹੋ ਗਈ, ਹਉਮੈ ਨਿਕਲ ਗਿਆ। ਤਿੰਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ। ਜਿਨ੍ਹਾਂ ਨੇ ਸੱਚ ਦੇ ਨਾਲ ਲਿਵ ਲਾਈ, ਉਹਨਾਂ ਨੂੰ ਵਾਹਿਗੁਰੂ ਦੀ ਹਜ਼ੂਰੀ, ਵਾਹਿਗੁਰੂ ਦਾ ਮਹਿਲ, ਕੁਰਬਤ ਹਾਸਲ ਹੋਈ। ਅਖੀਰ 'ਚ ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ, ਨਦਰੀ ਨਾਮ ਧਿਆਈ ਹੈ ਵਿਣ ਕਰਮਾਂ ਪਾਇਆ ਨਾ ਜਾਏ, ਪੂਰੇ ਭਾਗ ਸਤ ਸੰਗਤ ਲਹੈ ਸਤਿਗੁਰ ਭੇਟੈ ਜਿਸ ਆਏ। ਅੰਦਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਨਦਰੀ ਨਾਮ ਤੇ ਆਈ ਹੈ। ਹਮੇਸ਼ਾ ਤੁਸੀਂ ਜਿਹੜਾ ਗੁਰਮਤ ਦਾ ਸਿਧਾਂਤ ਹੈ ਕਿ ਤੁਹਾਡਾ ਨਿੱਜੀ ਐਫਰਟ ਜ਼ਰੂਰੀ ਨਹੀਂ ਫਲ ਦੇ, ਫਲ ਉਦੋਂ ਹੀ ਲੱਗੇਗਾ ਜਦੋਂ ਨਿਰੰਕਾਰ ਦੀ, ਰੱਬ ਦੀ ਨਜ਼ਰ ਹੋਏਗੀ, ਉਹਦਾ ਕਰਮ ਹੋਏਗਾ, ਉਹਦੀ ਬਖਸ਼ਿਸ਼ ਹੋਏਗੀ, ਉਹਦੀ ਰਹਿਮਤ ਹੋਏਗੀ। ਨਦਰੀ ਨਾਮ ਤੇ ਆਈ, ਇਹ ਦੱਸ ਕੇ ਕਿ ਭਾਈ ਨਾਮ ਦੇ ਨਾਲ ਹੀ ਸਾਰੇ ਸੁੱਖ ਜੁੜੇ ਹੋਏ ਨੇ, ਹਉਮੈ ਨਿਕਲਦੀ ਹੈ, ਡਿਜ਼ਾਇਰਸ ਦੀ ਪਿਆਸ ਖਤਮ ਹੁੰਦੀ ਹੈ। ਪਰ ਜੇ ਨਿਰੰਕਾਰ ਦੀ ਨਜ਼ਰ ਹੋਏ ਫੇਰ ਹੀ ਨਾਮ ਤੇ ਆਇਆ ਜਾ ਸਕਦਾ। ਵਿਣ ਕਰਮਾਂ ਪਾਇਆ ਨਾ ਜਾਏ, ਕਰਮ ਵੀ ਫਾਰਸੀ ਦਾ ਹੈ, ਬਖਸ਼ਿਸ਼, ਕਿ ਬਿਨਾਂ ਉਸ ਰੱਬ ਦੀ ਬਖਸ਼ਿਸ਼ ਦੇ ਤੁਸੀਂ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ। ਪੂਰੇ ਭਾਗ ਸਤ ਸੰਗਤ ਲਹੈ, ਜੇ ਪੂਰੇ ਭਾਗ ਹੋਣ ਤੇ ਤੁਹਾਨੂੰ ਸਤ ਸੰਗਤ ਮਿਲਦੀ ਹੈ। ਸਤਿਗੁਰ ਭੇਟੈ ਜਿਸ ਆਏ, ਤੇ ਫਿਰ ਸਤਿਗੁਰੂ ਦੇ ਰਾਹੀਂ ਉਸ ਵਾਹਿਗੁਰੂ ਦੇ ਨਾਲ ਜਿਹੜਾ ਤੁਹਾਡੀ ਕੁਰਬਤ ਬਣਦੀ ਹੈ। ਅੰਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ, ਤੇ ਜੇ ਸਤਿਗੁਰੂ ਦੀ ਰਹਿਮਤ ਦੇ ਨਾਲ, ਅਕਾਲ ਪੁਰਖ ਦੀ ਨਜ਼ਰ ਦੇ ਨਾਲ ਇਹ ਮੇਲ ਹੁੰਦਾ ਹੈ, ਤੇ ਫਿਰ ਤੁਸੀਂ ਅਨ ਦਿਨ ਨਾਮੇ ਰਤਿਆ, ਦਿਨ ਰਾਤ ਉਸ ਨਾਮ ਦੇ ਵਿੱਚ ਰਤੀਆਂ ਔਰ ਰੂਹਾਂ, ਦੁੱਖ ਵਿਖਿਆ ਵਿੱਚੋਂ ਜਾਏ। ਅੰਦਰੋਂ ਵਿਕਾਰਾਂ ਦਾ ਜ਼ਹਿਰ, ਵਿਖਿਆ ਜ਼ਹਿਰ ਨੂੰ ਕਹਿੰਦੇ ਨੇ, ਜਿਹੜੇ ਵਿਕਾਰਾਂ ਦਾ ਜ਼ਹਿਰ ਦੁੱਖ ਦਾ ਕਾਰਨ ਹੈ। ਜਦੋਂ ਵਿਕਾਰ ਮਰ ਜਾਂਦੇ ਨੇ, ਦੁੱਖ ਖਤਮ ਹੋ ਜਾਂਦਾ ਹੈ, ਔਰ ਇਹੀ ਹੁੰਦਾ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰ, ਉਹ ਆਨੰਦ ਹੀ ਆਨੰਦ ਹੁੰਦਾ ਹੈ। ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਤੀਸਰੇ ਨਾਨਕ ਫਰਮਾਉਂਦੇ ਨੇ ਕਿ ਭਾਈ ਫੇਰ ਸ਼ਬਦ ਦੇ ਨਾਲ ਮਿਲਾਪ ਹੋ ਜਾਂਦਾ ਹੈ, ਤੇ ਇਹੋ ਜਿਹੀਆਂ ਰੂਹਾਂ ਅਲਟੀਮੇਟਲੀ ਵਾਹਿਗੁਰੂ ਦੇ ਨਾਮ ਵਿੱਚ ਹੀ ਸਮਾ ਜਾਂਦੀਆਂ ਨੇ। ਜਿਉਂ ਜੋਤੀ ਸੰਗ ਜੋਤ ਸਮਾਨਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਔਰ ਇਹੀ ਅਲਟੀਮੇਟਲੀ ਰੱਬ ਨਾਲ ਮਿਲਾਪ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।